ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਫੇਸਬੁੱਕ ਮੈਸੇਜ ਐਂਡ ਜਿਹੜੇ ਇਸ਼ੂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਵੀਰ ਦਲਜੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ, ਬੀਬਾ ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ, ਪਿਓਰ ਵਰਲਡ ਦੇ ਪੂਰੇ ਪਿਓਰ PUR ਹੁਣ ਇਹ ਹੈ ਨਾ ਰੋਮਨ ਔਰ ਅਸਲੀ, ਪੂਰੇ ਵਰਲਡ ਦੇ ਅੰਧੇਰੇ ਦੇ ਵਿੱਚ TV 84 ਹੈ ਜੋ ਕਿ ਨਿਰਭਉ ਹੋ ਕੇ ਨਿਰਵੈਰ ਹੋ ਕੇ ਗੱਲ ਕਰਦਾ ਹੈ, ਜੋ ਕਿ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸੱਚ ਕਰਕੇ ਮੰਨਦੇ ਹਨ। ਇਹੀ ਖਾਲਿਸਤਾਨ ਦੇ ਸਹੀ ਰਾਹ ਹੈ ਜੀ। ਖਾਲਿਸਤਾਨ ਜ਼ਿੰਦਾਬਾਦ, TV 84 ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਸਾਡੇ ਬੜੇ ਸਨੇਹੀ ਨੇ, ਪਿਆਰੇ ਵੀਰ ਨੇ। ਵੈਸੇ ਇਹਨਾਂ ਦੀ ਹਰ ਫੋਨ ਕਾਲ ਮੈਂ ਰਿਟਰਨ ਨਹੀਂ ਕਰਦਾ, ਸੋ ਮੈਂ ਇੱਥੇ ਹੀ ਮਾਫੀ ਮੰਗ ਲੈਣਾ ਇਹਨਾਂ ਤੋਂ। ਉਹਨਾਂ ਦੀ ਸ਼ਿਕਾਇਤ ਵੀ ਹੈ ਕਿ ਤੁਸੀਂ ਮੇਰੀ ਲਿਖਤਾਂ ਨਹੀਂ ਪੜ੍ਹਦੇ ਪਏ। ਉਹਨਾਂ ਨੇ ਕਾਫੀ ਲਿਖਤਾਂ ਸਾਨੂੰ ਭੇਜੀਆਂ ਹੋਈਆਂ। ਨਹੀਂ, ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹੀ ਪੜ੍ਹੀਆਂ ਜਾਣੀਆਂ। ਸੋ ਬਲਿਹਾਰ ਸਿੰਘ ਕੰਗ ਲਿਖਦੇ ਨੇ, TV 84 ਦੀ ਸਾਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਅਨੀਸ ਸੱਤੀ, ਖਾਲਿਸਤਾਨ ਜ਼ਿੰਦਾਬਾਦ। ਮਹਿੰਦਰਜੀਤ ਗਿੱਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ ਮਹਿੰਦਰਜੀਤ ਸਿੰਘ ਜੀ। ਰਿਆੜ ਸੋਨਾ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਅਮਰੀਕ ਸਿੰਘ ਸਿੰਦਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਸਿੰਘ ਕਾੜੋਂ, ਖਾਲਿਸਤਾਨ ਜ਼ਿੰਦਾਬਾਦ। ਫਿਰ ਸੁਰਜੀਤ ਸਿੰਘ ਕਾੜੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਇਸ਼ੂ ਵੀਰ ਗਜਿੰਦਰ ਸਿੰਘ ਹੋਰਾਂ ਦੀ ਜਿਹੜੀ ਨਜ਼ਮ ਪਹਿਲੇ ਸੈਕਸ਼ਨ 'ਚ ਤੁਸੀਂ ਕੋਟ ਕੀਤੀ, ਸਰਬਜੀਤ ਸਿੰਘ ਘੁਮਾਣ ਹੋਰਾਂ ਦੀ, ਉਹਦੀ ਅਖੀਰਲੀ ਲਾਈਨ ਸੀ, ਡੋਗਰਿਆਂ ਦੀ ਕੀ ਭੁੱਲ ਗਈ ਗੱਦਾਰੀ। ਹੁਣ ਡੋਗਰੇ ਉਹ ਨੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਿਹੜੇ ਇਹ ਤਿੰਨ ਭਰਾ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਹੜੇ ਗਰੀਬੀ ਦੇ ਮਾਰੇ ਹੋਏ ਆ ਕੇ ਕੋਈ ਸਿਪਾਹੀ ਭਰਤੀ ਹੋਇਆ, ਕੋਈ ਦਰਬਾਨ ਤੱਕ ਪਹੁੰਚ ਗਿਆ ਬਣਦਾ ਬਣਦੇ, ਔਰ ਫਿਰ ਇਹਨਾਂ ਨੇ ਐਸਾ ਆਪਣੀ ਜਾਲਸਾਜ਼ੀ ਕੀਤੀ, ਮਹਾਰਾਜਾ ਰਣਜੀਤ ਸਿੰਘ ਦਾ ਟਰਸਟ ਵਿਨ ਕੀਤਾ, ਔਰ ਇਹ ਤਿੰਨੋਂ ਹੀ ਭਰਾ ਜਿਹੜੇ ਨੇ ਇਹ ਬਹੁਤ ਪਾਵਰਫੁਲ ਹੋ ਗਏ। ਧਿਆਨ ਸਿੰਘ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਜੀ, ਔਰ ਗੁਲਾਬ ਸਿੰਘ ਜਿਸ ਨੂੰ ਜੰਮੂ ਕਸ਼ਮੀਰ ਦਾ ਜਿਹੜਾ ਹੈ ਇਸ ਨੂੰ ਰਾਜੇ ਦਾ ਖਿਤਾਬ ਵੀ ਦਿੱਤਾ, ਧਿਆਨ ਸਿੰਘ ਨੂੰ ਵੀ ਰਾਜੇ ਦਾ ਦਿੱਤਾ। ਸੁਚੇਤ ਸਿੰਘ ਇਹਨਾਂ ਦਾ ਹੀ ਭਰਾ ਸੀ। ਫਿਰ ਇਹਨਾਂ ਨੇ ਵੱਡੀ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਵੇਂ ਡੋਗਰਿਆਂ ਨੇ ਪੰਜਾਬ ਦੇ ਅੰਦਰ ਖੂਨ ਖਰਾਬੇ ਦੀ ਲਹਿਰ, ਭਰਾ ਮਾਰੂ ਲੜਾਈ ਸ਼ੁਰੂ ਕਰਾਈ, ਕਿਵੇਂ ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਅੱਡਾ ਬਣਿਆ। ਭਾਵੇਂ ਅਲਟੀਮੇਟਲੀ ਧਿਆਨ ਸਿੰਘ ਤੇ ਉਹਦਾ ਮੁੰਡਾ ਹੀਰਾ ਸਿੰਘ, ਜਿਹਨੂੰ ਧਿਆਨ ਸਿੰਘ ਬਣਾਉਣਾ ਚਾਹੁੰਦਾ ਸੀ ਪੰਜਾਬ ਦਾ ਵਾਰਸ ਜਿਹੜਾ ਹੈ ਉਹ ਸਿੱਖ ਰਾਜ ਦਾ, ਉਹ ਮਾਰੇ ਗਏ ਸਿੱਖ ਫੌਜ ਦੇ ਹੱਥੋਂ। ਪਰ ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਫਰੈਕਟੀਸਾਈਡਲ ਵਾਰਫੇਅਰ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਇਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜਿਆ। ਔਰ ਗੁਲਾਬ ਸਿੰਘ ਉਹ ਸਾਰੇ ਮਾਹੌਲ 'ਚ ਕਿਉਂਕਿ ਧਿਆਨ ਸਿੰਘ ਕਰਤਾ ਤਾਂ ਫਿਰ ਇਹਨਾਂ ਭਰਾਵਾਂ ਦੀ ਵੀ ਆਪਸੀ ਕਸ਼ੀਦਗੀ ਸੀ। ਸੁਚੇਤ ਸਿੰਘ ਵੀ ਬਾਅਦ ਦੇ ਵਿੱਚ ਆਪਣੇ ਹੀਰਾ ਸਿੰਘ ਦੇ ਹੱਥੋਂ ਹੀ ਫੌਜ ਉੱਥੋਂ ਮਾਰਿਆ ਗਿਆ ਤੇ ਧਿਆਨ ਸਿੰਘ ਜਿਹੜਾ ਉਹ ਸਿੱਖ ਫੌਜ, ਪਰ ਗੁਲਾਬ ਸਿੰਘ ਆਪਣੀ ਜਾਨ ਬਚਾ ਕੇ ਜੰਮੂ ਆ ਕੇ ਬੈਠ ਗਿਆ ਔਰ ਉੱਥੇ ਉਹਨਾਂ ਨੇ ਈਵਨ ਸਿੱਖਾਂ ਦਾ ਖਜ਼ਾਨਾ, ਕਿਉਂਕਿ ਮਹਾਰਾਣੀ ਚੰਦ ਕੌਰ ਜਿਹੜੀ ਥੋੜ੍ਹੀ ਦੇਰ ਲਈ ਮਹਾਰਾਣੀ ਬਣੀ, ਉਹਨੂੰ ਸਮੇਤ ਖਜ਼ਾਨੇ ਦੇ ਜੰਮੂ ਦੇ ਵਿੱਚ ਸੇਫਟੀ 'ਚ ਭੇਜ ਦਿੱਤਾ ਸੀ। ਲੇਕਿਨ ਉੱਥੇ ਇਹਨੇ ਆਪਣੀਆਂ ਨੌਕਰਾਣੀਆਂ ਤੋਂ ਉਹਦੇ ਸਿਰ 'ਚ ਪੱਥਰ ਮਰਵਾ ਕੇ ਚੰਦ ਕੌਰ ਨੂੰ ਮਰਵਾ ਦਿੱਤਾ, ਉਹਦਾ ਸਾਰਾ ਖਜ਼ਾਨਾ ਕਾਬੂ ਕਰ ਲਿਆ। ਅੱਜ ਵੀ ਜੰਮੂ ਦੇ ਵਿੱਚ ਸਮਾਧ ਬੀਬੀ ਚੰਦ ਕੌਰ ਹੈ। ਔਰ ਇਹ ਗੁਲਾਬ ਸਿੰਘ ਜਿਹੜਾ ਪਤਾ ਨਹੀਂ ਉਸ ਵੇਲੇ ਦੇ ਕਿਉਂ ਜੇ ਲਾਹੌਰ ਦਰਬਾਰ 'ਚ ਬੈਠੇ ਸਾਡੇ ਆਗੂ ਸਨ ਜਿਵੇਂ ਦੇ ਅੱਜ ਨੇ, ਕੋਈ ਹੁਣ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਵੀ ਉਦੋਂ ਕੀ ਹੁੰਦਾ ਹੋਏਗਾ। ਇਹ ਬਾਦਲ ਦੀ ਨਸਲ ਜਿਹੜੀ ਉੱਥੋਂ ਹੀ ਆਈ ਹੋਈ ਹੈ। ਸੋ ਉਹਨਾਂ ਨੇ ਇੱਕ ਸਟੇਜ ਤੇ ਫਿਰ ਗੁਲਾਬ ਸਿੰਘ ਤੇ ਇਤਬਾਰ ਕਰਕੇ ਉਹਨੂੰ ਜਿਹੜਾ ਵਿੱਚ ਹਿੱਸਾ ਬਣਾ ਲਿਆ। ਨਤੀਜੇ ਦੇ ਤੌਰ ਤੇ ਜਦੋਂ ਅੰਗਰੇਜ਼ਾਂ ਦੇ ਨਾਲ ਪਹਿਲੀ ਜੰਗ ਹੋਈ ਜਿਹੜੀ 1846 ਦੇ ਵਿੱਚ ਹੋਈ, ਉਹਦੇ 'ਚ ਗੁਲਾਬ ਸਿੰਘ ਨੇ ਪੂਰੀ ਤਰ੍ਹਾਂ ਗੱਦਾਰੀ ਕੀਤੀ, ਅੰਗਰੇਜ਼ਾਂ ਨੂੰ ਸਾਰੇ ਭੇਤ ਵੀ ਦਿੱਤੇ, ਅੰਗਰੇਜ਼ਾਂ ਦੇ ਨਾਲ ਰਲ ਗਏ ਔਰ ਸਿੱਖਾਂ ਦੀ ਹਾਰ ਹੋਈ ਉਹਨਾਂ ਜੰਗਾਂ ਦੇ ਵਿੱਚ। ਉਹਨੂੰ ਹੀ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਭੈਰੋਵਾਲ ਦੀ ਸੰਧੀ ਹੋਈ ਪਹਿਲੀ ਟ੍ਰੀਟੀ, ਔਰ ਉਹਦੇ ਥੱਲੇ ਜਿਹੜਾ ਇਲਾਕਾ ਸਤਲੁਜ ਤੋਂ ਲੈ ਕੇ ਜਿਹੜਾ ਬਿਆਸਾ ਤੱਕ ਸੀ ਦੁਆਬਾ, ਅੰਗਰੇਜ਼ਾਂ ਨੇ ਸਿੱਧਾ ਲੈ ਲਿਆ, ਪਹਾੜੀ ਇਲਾਕੇ ਫ੍ਰੀ ਕਰ ਦਿੱਤੇ, ਇੱਧਰ ਬਹੁਤ ਸਾਰਾ ਜੁਰਮਾਨਾ ਲਾ ਦਿੱਤਾ। ਔਰ ਜੰਮੂ ਕਸ਼ਮੀਰ ਦਾ ਇਹ ਸਾਰਾ ਜਿਹੜੀ ਅੱਜ ਜਿਹਦੀ ਇਹ ਬਣੇ ਹੋਏ ਨੇ ਗੁਲਾਬ ਸਿੰਘ ਦੀ ਔਲਾਦ, ਔਰ ਜਿਹਦਾ ਮੈਂ ਖਬਰ ਪੜ੍ਹਾਂਗਾ ਉਹਦੇ ਗੁਲਾਬ ਸਿੰਘ ਦੀ ਅੱਗੋਂ ਨਸਲ ਨੇ ਜਿਹੜਾ ਕਿ ਜਿਹਦਾ ਨਾਂ ਅਜਾਤ ਸ਼ਤਰੂ ਹੈ, ਇਹ ਅੱਜ ਕੱਲ੍ਹ ਇੰਗਲੈਂਡ ਆਇਆ ਹੋਇਆ ਔਰ ਉੱਥੇ ਉਹਨੇ ਕੀ ਕੀਤਾ ਉਸ ਦਾ ਜ਼ਿਕਰ ਹੈ। ਸੋ ਇਹਨਾਂ ਨੂੰ ਇਹ ਇਨਾਮ ਦੇ ਤੌਰ ਤੇ ਫਿਰ ਹਾਲਾਂ ਆਉਂਦਾ ਜੀ ਉਹਨਾਂ ਨੇ ਇੰਨਾ ਲਾਹੌਰ ਤੇ ਲਾਤਾ, ਉਹ ਪੈਸੇ ਪੇ ਨਹੀਂ ਸੀ ਕਰ ਸਕਦੇ,
ਖਜ਼ਾਨੇ 'ਚ ਨਹੀਂ ਸੀ। ਗੁਲਾਬ ਸਿੰਘ ਨੇ 52 ਲੱਖ ਕੇ 72 ਲੱਖ ਦੇ ਕੇ ਕਸ਼ਮੀਰ ਖਰੀਦ ਲਿਆ। ਇਹ ਸਾਰਾ ਐਵੇਂ ਸਮੋਕ ਸਕਰੀਨ ਹੈ। ਅਸਲ 'ਚ ਗੁਲਾਬ ਸਿੰਘ ਨੂੰ ਇਸ ਗੱਦਾਰੀ ਦਾ ਇਨਾਮ ਦਿੱਤਾ। ਇਹ ਕਦੇ ਵੀ ਸਿੱਖ ਨਹੀਂ ਸੀ, ਕਦੇ ਵੀ। ਇਹ ਡੋਗਰੇ ਸੀ, ਪੱਕੇ ਹਿੰਦੂ। ਇਹਨਾਂ ਨੇ ਉੱਥੇ ਵੀ ਹੁਣ ਵੀ ਰਘੁਨਾਥ ਮੰਦਿਰ ਦੂਜਾ ਬਣਾਇਆ। ਪਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਈਵਨ ਪਾਕਿਸਤਾਨ ਦੇ ਕੁਝ ਆਪਣੇ ਆਪ ਨੂੰ ਐਕਸਪਰਟ ਬਣੇ ਹੁੰਦੇ ਨੇ। ਉਹਨਾਂ 'ਚ ਇੱਕ ਨਜ਼ਮ ਸੇਠੀ ਨੇ, ਉਹ ਕਾਫੀ ਚੰਗਾ ਉਹਨਾਂ ਦਾ ਜਿਹੜਾ ਸ਼ੋਅ ਹੁੰਦਾ ਹੈ, ਉਹ ਬੜੇ ਇਨਸਾਈਡਰ ਹਰ ਹਕੂਮਤ ਦੇ ਵੇੜੇ ਰਹੇ। ਮੈਂ ਇੱਕ ਡਿਸਕਸ਼ਨ ਸੁਣ ਰਿਹਾ ਸੀ, ਉਹਦੇ 'ਚੋਂ ਕਹਿ ਰਿਹਾ ਕਸ਼ਮੀਰ ਦੇ ਉੱਤੇ ਕਿ ਜੀ ਇਹ ਜਿਹੜੇ ਡੋਗਰੇ ਨੇ, ਗੁਲਾਬ ਸਿੰਘ, ਹਰੀ ਸਿੰਘ ਸਿੱਖ ਥਾ। ਉਹ ਤੁਹਾਨੂੰ ਇੰਨਾ ਵੀ ਜੇ ਪਤਾ ਨਹੀਂ ਹੈ ਡੋਗਰਿਆਂ ਦੇ ਪਿਛੋਕੜ ਦਾ, ਤੁਸੀਂ ਕਿਹੜੇ ਐਕਸਪਰਟ ਬਣੇ ਹੋਏ ਹੋ। ਮੈਂ ਕਿਸੇ ਦਾ ਨਾਂ ਲੈ ਕੇ ਕਹਿਣਾ ਨਹੀਂ ਚਾਹੁੰਦਾ ਹੁੰਦਾ, ਪਰ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਵੀ ਜਿਹੜੇ ਉਹਨਾਂ ਦੇ ਨਾਮਵਰ ਲੋਕ ਨੇ, ਜੋ ਇਸ ਕਦਰ ਜਿਹੜੇ ਨੇ ਉਹ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਹੈ ਬੇਸਿਕਲੀ ਕਿ ਵੀ ਤੁਹਾਨੂੰ ਪਤਾ ਹੀ ਨਹੀਂ। ਉਹਨਾਂ ਨੇ ਤਾਂ ਡੋਗਰਿਆਂ ਨੇ, ਹਿੰਦੂ ਡੋਗਰਿਆਂ ਨੇ ਸਿੱਖਾਂ ਦਾ ਬੇੜਾ ਗਰਕ ਕੀਤਾ। ਉਹ ਸਿੱਖ ਕਿੱਥੋਂ ਹੋ ਗਏ ਜੀ? ਲੇਕਿਨ ਇਹ ਉਹੀ ਹਰੀ ਸਿੰਘ ਜਿਸ ਨੂੰ ਜ਼ਬਰਦਸਤੀ ਜਿਹੜਾ ਮੇਰ ਚੰਦ ਮਹਾਜਨ ਔਰ ਦੂਜਿਆਂ ਰਾਹੀਂ ਨਹਿਰੂ ਨੇ ਐਕਸੈਸ਼ਨ ਡਾਕੂਮੈਂਟ ਸਾਈਨ ਕਰਵਾਇਆ, ਵੱਡਾ ਟ੍ਰੇਟਰ ਹਰੀ ਸਿੰਘ, ਜਿਹੜਾ ਲੋਕ ਜਿਹੜੇ ਨੇ ਕੀ ਚਾਹੁੰਦੇ ਨੇ ਉਹਨੂੰ ਪਾਸੇ ਛੱਡ ਕੇ। ਲੇਕਿਨ ਇਹ ਵੀ ਇੱਕ ਮਿਸਟਰੀ ਰਹੀ ਕਿਉਂਕਿ ਉਸ ਤੋਂ ਬਾਅਦ ਕਦੇ ਵੀ ਉਹ ਸਾਹਮਣੇ ਨਹੀਂ ਆਇਆ। ਔਰ ਜੰਮੂ ਕਸ਼ਮੀਰ ਦੇ ਕੇਸ ਨੂੰ ਇਹੀ ਜਿਹੜੇ ਨੇ ਉਹ ਲੈ ਕੇ ਗਏ ਜਿਹੜੇ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ, ਨਹਿਰੂ ਐਂਡ ਕੰਪਨੀ। ਫਿਰ ਅਸੀਂ ਦੇਖਦੇ ਹਾਂ ਵੀ ਉਹਦਾ ਹੀ ਅੱਗੋਂ ਔਲਾਦ, ਹਰੀ ਸਿੰਘ ਦੀ ਔਲਾਦ ਕਰਨ ਸਿੰਘ, ਜਿਹੜਾ ਯੁਵਰਾਜ ਕਰਨ ਸਿੰਘ ਸੀ, ਬਾਅਦ 'ਚ ਮਿਨਿਸਟਰ ਬਣਿਆ। ਸ਼ੇਖ ਅਬਦੁੱਲਾ ਦੀ ਗ੍ਰਿਫਤਾਰੀ ਦੇ ਵਿੱਚ ਉਹਨੇ ਮੇਨ ਰੋਲ ਅਦਾ ਕੀਤਾ, ਜਿਵੇਂ ਉਹਨੂੰ ਜੇਲ੍ਹ 'ਚ ਰੱਖਿਆ ਗਿਆ। ਔਰ ਇਹੀ ਕਰਨ ਸਿੰਘ ਜਿਹੜੀ ਅੱਜ ਅਸੀਂ ਸ਼ਿਵ ਸੈਨਾ ਦੇਖਦੇ ਹਾਂ, ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰੈਜ਼ੀਡੈਂਟ ਇਹ ਕਰਨ ਸਿੰਘ ਸੀ। ਔਰ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਸ਼ਿਵ ਸੈਨਾ ਬਣਾਈ ਗਈ। ਔਰ ਇਸ ਸ਼ਿਵ ਸੈਨਾ ਨੇ ਈਵਨ 1980s ਦੇ ਵਿੱਚ ਇੱਕ ਗੁਰਪੁਰਬ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਜਿਹਦਾ ਜਲੂਸ ਨਿਕਲ ਰਿਹਾ ਸੀ, ਨਗਰ ਕੀਰਤਨ, ਉਸ ਦੇ ਉੱਤੇ ਫਾਇਰਿੰਗ ਔਰ ਹਿੰਦੂ ਸ਼ਿਵ ਸੈਨਾ ਦੇ ਗੁੰਡਿਆਂ ਨੇ ਹਮਲਾ ਕਰਕੇ ਕੁਝ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਸੋ ਇਹ ਜਿਹੜਾ ਹੁਣ ਇਹ ਹੈ ਅਜਾਤ ਸ਼ਤਰੂ, ਇਹ ਉਹਦਾ ਹੀ ਕਰਨ ਸਿੰਘ ਦਾ ਮੁੰਡਾ ਹੈ ਔਰ ਹਰੀ ਸਿੰਘ ਦਾ ਗ੍ਰੈਂਡਸਨ ਹੈ। ਔਰ ਇਹ ਖਬਰ ਹੈ J&K's accession to India irrevocable ਅਜਾਤ ਸ਼ਤਰੂ। ਹੁਣ ਬ੍ਰਿਟਿਸ਼ ਪਾਰਲੀਮੈਂਟ 'ਚ ਇੱਕ ਪਾਸੇ ਕਸ਼ਮੀਰ 'ਚ ਅੱਜ 120ਵਾਂ ਦਿਨ ਹੈ ਜੀ, ਜਿਹੜੀ ਉਹਨਾਂ ਦੀ ਐਜੀਟੇਸ਼ਨ, ਅਜੇ ਵੀ ਕਰਫਿਊ ਲੱਗੇ ਹੋਏ ਨੇ। ਔਰ ਦੂਜੇ ਪਾਸੇ ਇਹ ਦੁਨੀਆ ਭਰ 'ਚ ਲੌਬੀ ਕਰ ਰਹੇ ਨੇ ਜੀ ਕਿ ਇਹ ਜਿਹੜੀ ਜੰਮੂ ਕਸ਼ਮੀਰ ਦੀ ਐਕਸੈਸ਼ਨ ਹੈ ਇੰਡੀਆ ਨਾਲ ਬਿਲਕੁਲ ਨਹੀਂ ਬਦਲੀ ਜਾ ਸਕਦੀ। ਔਰ ਬਿਲਕੁਲ ਜਿਹੜਾ ਇਹ ਫਾਈਨਲ ਸੀ ਔਰ ਉਹਦੇ 'ਚ ਫੰਕਸ਼ਨ ਕੀਤਾ ਉਹਨਾਂ ਨੇ। ਫੰਕਸ਼ਨ ਮਾਰਕਸ ਐਕਸੈਸ਼ਨ ਡੇ ਇਨ ਬ੍ਰਿਟਿਸ਼ ਪਾਰਲੀਮੈਂਟ, ਜਿਹੜਾ ਕਦੇ ਜਿਹਦਾ ਡਾਕੂਮੈਂਟ ਹੀ ਸ਼ੱਕੀ ਹੈ। ਜੇ ਈਡੀ ਐਕਸੈਸ਼ਨ ਸੀ ਤਾਂ ਤੁਸੀਂ ਸਿਕਿਉਰਿਟੀ ਕਾਉਂਸਲ 'ਚ ਕਿਉਂ ਗਏ ਸੀ? ਹੁਣ ਇਹ ਖਬਰ ਹੈ ਕਿ ਫਾਰਮਰ ਕੈਬਨਿਟ ਮਿਨਿਸਟਰ ਐਂਡ ਮੈਂਬਰ ਆਫ ਲੈਜਿਸਲੇਟਿਵ ਕਾਉਂਸਲ, ਇਹ ਕੈਬਨਿਟ ਮਿਨਿਸਟਰ ਵੀ ਰਿਹਾ ਅਜਾਤ ਸ਼ਤਰੂ, ਕਰਨ ਸਿੰਘ ਦਾ ਮੁੰਡਾ ਹੈ। ਔਰ ਇਹ ਜਿਹੜੀ ਪਿਕਚਰ ਹੈ ਇਸ ਦੇ ਵਿੱਚ ਉਹ ਦਿਖਾਇਆ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਲੈ ਕੇ ਖੜਾ ਹੈ, ਦਰਸ਼ਕ ਦੇਖ ਰਹੇ ਨੇ। ਔਰ ਇਹ ਕਿ ਜੀ ਲੰਡਨ 'ਚ ਐਕਸੈਸ਼ਨ ਡੇ ਸੈਲੀਬ੍ਰੇਸ਼ਨ ਕੀਤੀ। ਔਰ ਉਹਦੇ 'ਚ ਇਹ ਕਹਿੰਦੇ ਨੇ grandson of Maharaja Hari Singh, the last Dogra ruler of Jammu Kashmir, Ajat Shatru, has said J&K accession to India is irrevocable and the country should launch an aggressive campaign to counter the propaganda of Pakistan at every forum in the world. So ਮਤਲਬ ਇਹ ਟ੍ਰੇਟਰ ਪਹਿਲਾਂ ਇਹਨਾਂ ਨੇ ਸਿੱਖਾਂ ਦੇ ਨਾਲ ਗਦਾਰੀ ਕੀਤੀ, ਜਿਹੜੇ ਸਟਰੀਟ ਦੇ ਵਿੱਚ ਰੁਲਣ ਵਾਲੇ ਸੀ ਉਹਨਾਂ ਨੂੰ ਚੁੱਕ ਕੇ ਲਾਹੌਰ ਦਰਬਾਰ 'ਚ ਵਜ਼ੀਰ, ਪ੍ਰਧਾਨ ਮੰਤਰੀ, ਰਾਜੇ ਤੱਕ ਬਣਾਇਆ। ਸਿੱਖਾਂ ਨਾਲ ਗਦਾਰੀ ਕਰਕੇ ਕਸ਼ਮੀਰ ਲਿਆ। ਚੰਦ ਕੌਰ ਦੇ ਮਰਡਰਰ ਨੇ, ਜੋ ਇਹਨਾਂ ਦੇ ਘਰ 'ਚ ਖਜ਼ਾਨਾ ਹੈ ਸਾਰਾ ਉਹ ਲਾਹੌਰ ਦਰਬਾਰ ਦਾ ਖਜ਼ਾਨਾ ਲੁੱਟਿਆ ਹੋਇਆ। ਔਰ ਫਿਰ ਅਜਾਤ ਸ਼ਤਰੂ, ਹੂ ਇਜ਼ ਆਲਸੋ ਏ ਮੈਂਬਰ ਐਂਡ MLC, was speaking during a function organized in British Parliament in London to celebrate the accession day, the 69th anniversary of signing of instrument of accession by Hari Singh on October 26, 1940. ਹੁਣ ਤੁਸੀਂ ਹਿਸਟਰੀ ਨੂੰ ਪੁੱਠਾ ਗੇੜਾ ਹੀ ਦੇਣਾ, ਜੋ ਮਰਜ਼ੀ ਝੂਠ ਬੋਲੋ। ਔਰ ਫਿਰ ਇਹ ਕਹਿ ਰਿਹਾ ਹਰੀ ਸਿੰਘ ਵਾਜ਼ ਏ ਗ੍ਰੇਟ ਨੈਸ਼ਨਲਿਸਟ ਐਂਡ ਵਾਜ਼ ਨੋਨ ਫॉर ਹਿਸ ਸੈਕੂਲਰ ਕ੍ਰੀਡੈਂਸ਼ੀਅਲਸ ਐਂਡ ਐਕਸੀਡਡ ਟੂ ਇੰਡੀਆ ਫॉर ਕੀਪਿੰਗ ਹਿਸ ਸੈਕੂਲਰ ਸਟੇਟ with a secular India, but unfortunately he was not given a fair deal by historians and new generation must work to। ਹਾਲਾਂ ਫੈਕਟ ਇਹ ਹੈ ਕਿ ਜਦੋਂ ਨਹਿਰੂ ਗਿਆ ਸ੍ਰੀਨਗਰ 'ਚ ਐਕਸੈਸ਼ਨ, ਸੋ ਕਾਲਡ ਐਕਸੈਸ਼ਨ ਤੋਂ ਪਹਿਲਾਂ ਦੀ ਗੱਲ ਹੈ ਜੀ, ਉਹ ਮਿਲਣਾ ਚਾਹੁੰਦਾ ਸੀ ਹਰੀ ਸਿੰਘ ਨੂੰ ਕਿਉਂਕਿ ਉਹ ਚਾਹੁੰਦੇ ਸੀ ਕਸ਼ਮੀਰ ਦੇ ਉੱਤੇ ਆਏ। ਉਹ ਉਹਨੂੰ ਮਿਲਿਆ ਹੀ ਨਹੀਂ ਹਰੀ ਸਿੰਘ। ਉਹਨੇ ਕਿਹਾ ਜੀ ਮੇਰੇ ਢਿੱਡ 'ਚ ਦਰਦ ਹੈ। ਉਹਨੇ ਨਾ ਫਿਰ ਫਾਈਨਲੀ ਮਾਊਂਟ ਬੈਟਨ, ਨਹਿਰੂ ਨੇ ਮਾਊਂਟ ਬੈਟਨ ਨੂੰ ਭੇਜਿਆ ਕਿਉਂਕਿ ਮਾਊਂਟ ਬੈਟਨ ਨੇ ਕਿਹਾ ਫੌਜ ਤਾਂ ਹੀ ਹੋਏਗੀ ਕਿ ਪਹਿਲਾਂ ਐਕਸੈਸ਼ਨ ਕਰ। ਮਾਊਂਟ ਬੈਟਨ ਦੇ ਨਾਲ ਅਪਾਇੰਟਮੈਂਟ ਸੈੱਟ ਕਰ ਲਈ ਹਰੀ ਸਿੰਘ ਨੇ। ਅਖੀਰਲੀ ਸ਼ਾਮ ਉਹਨਾਂ ਦਾ ਮੈਸੇਜ ਆ ਗਿਆ ਉਹਦੇ ਪ੍ਰਾਈਮ ਮਿਨਿਸਟਰ ਰਾਹੀਂ ਕਿ ਜੀ ਉਹਨਾਂ ਦੇ ਢਿੱਡ 'ਚ ਦਰਦ ਹੈ। ਔਰ ਜਦੋਂ ਨਹਿਰੂ ਔਰ ਮਾਊਂਟ ਬੈਟਨ ਨੇ ਨੋਟਸ ਕੰਪੇਅਰ ਕੀਤੇ, ਨਹਿਰੂ ਨੇ ਕਿਹਾ ਮਿਲਣਾ ਹੀ ਨਹੀਂ। ਕਹਿੰਦਾ ਉਹਨੇ ਮੈਨੂੰ ਵੀ
ਨਹੀਂ ਸੀ ਮਿਲਿਆ। ਸੋ ਇਹ ਹੁਣ ਬੜਾ ਸੈਕੂਲਰ ਤੇ ਬੜੇ ਕ੍ਰੀਡੈਂਸ਼ੀਅਲਸ ਔਰ ਜਿਹੜੀ ਅਲਟੀਮੇਟ ਗੱਲ ਹੈ ਇਹ ਕਿਵੇਂ ਕਸ਼ਮੀਰੀ ਸਟਰਗਲ ਨੂੰ ਪੁੱਠਾ ਗੇੜ ਦੇਣ ਲਈ ਹੈ, ਇਹ ਉਹ ਕਹਿ ਰਿਹਾ ਕਿ ਬਈ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਅ ਵਿਜ਼ਨ ਫਾਰ J&K and there is a need for an aggressive policy to educate world community about the false propaganda unleashed by Pakistan on Kashmir. A majority of the people of state are peace loving and they will ultimately defeat the separatist tendencies in the state, said Ajaz. ਚਲੋ ਮੰਨ ਲਈ ਤੁਹਾਡੀ ਗੱਲ, ਪੀਸ ਲਵਿੰਗ ਨੇ, ਇੰਡੀਆ ਨੂੰ ਬਹੁਤ ਪਿਆਰ ਕਰਦੇ ਨੇ, ਤੇਰਾ ਖਾਨਦਾਨ ਵੀ ਸੈਕੂਲਰ ਚੋਰਾਂ ਦਾ ਗੱਦਾਰਾਂ ਦਾ ਸੀ। ਪੁੱਛ ਲਓ ਲੋਕਾਂ ਨੂੰ, ਜੰਮੂ ਕਸ਼ਮੀਰ 'ਚ ਹੀ ਹੋਣੀ ਹੈ ਐਕਸੈਸ਼ਨ ਕੋ, ਕਸ਼ਮੀਰ ਵੈਲੀ 'ਚ ਤਾਂ ਜਿਹੜੀ ਪਲੇਬਿਸਾਈਟ ਹੈ, ਰਾਏ ਸ਼ੁਮਾਰੀ ਹੈ, ਜੰਮੂ ਕਸ਼ਮੀਰ 'ਚ ਹੋਣੀ ਕਿ ਬਈ ਤੁਸੀਂ ਕਰਾ ਲਓ, ਉੱਥੇ UN ਦੇ ਆਬਜ਼ਰਵਰ ਬਿਠਾ ਦਿਓ, ਲੋਕਾਂ ਨੂੰ ਪੁੱਛ ਲਓ, ਪਤਾ ਲੱਗ ਜਾਏਗਾ ਕਿ ਮੈਜੋਰਿਟੀ ਕੀ ਚਾਹੁੰਦੇ ਨੇ। ਪਰ ਮੈਂ ਇਹ ਦੇਖ ਰਿਹਾ ਵੀ ਇੱਕ ਪਾਸੇ ਇਹ ਟ੍ਰੇਟਰਸ ਅਨਲੀਸ਼ ਕੀਤੇ ਹੋਏ ਨੇ ਤੇ ਨਾਲ ਹੀ ਦੂਸਰੇ ਪਾਸੇ ਖਬਰ ਸੀ ਹੁਣੇ ਜਿਹੜੀ ਮਹਿਬੂਬਾ ਮੁਫਤੀ ਇੱਕ ਟ੍ਰੇਟਰ ਬਿਠਾਈ ਹੈ, ਉਹਦਾ ਪੂਰਾ ਇਸਤੇਮਾਲ ਕਰ ਰਹੇ ਨੇ। ਉਹ ਕਸ਼ਮੀਰ, ਉਹ ਕਹਿ ਰਹੀ ਹੈ, ਖਬਰ ਹੈ, ਪਾਕਸ ਟਰਨ ਟੂ ਇਨੀਸ਼ੀਏਟ ਟਾਕਸ CM। ਉਹ ਕਹਿ ਰਹੀ ਹੈ ਜੀ ਇਹ ਹੁਣ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ਦੇ ਨਾਲ ਜਿਹੜੀ ਹੈ ਗੱਲਬਾਤ ਕਰੇ। ਉਹ ਉਧਰ ਤੁਸੀਂ ਗੋਲਾਬਾਰੀ ਕਰ ਰਹੇ ਹੋ, 6 ਲੋਕ ਜਿਹੜੇ ਪਾਕਿਸਤਾਨ ਦੇ ਸਾਈਡ ਤੇ ਮਰ ਗਏ ਔਰ ਜਿਹੜਾ ਉਹਨਾਂ ਦਾ ਡਿਪਟੀ ਹੈ ਹਾਈ ਕਮਿਸ਼ਨਰ ਨੂੰ ਅੱਜ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਸੱਦ ਕੇ ਪ੍ਰੋਟੈਸਟ ਕੀਤੇ ਤੇ ਇਹ ਜਿਹੜੀ ਹੈ ਪਾਕਿਸਤਾਨ ਨੂੰ ਕਹਿ ਰਹੀ ਹੈ ਕਿ ਜੀ ਕੰਡਕਟਿਵ ਐਟਮੋਸਫੀਅਰ ਬਣਾਓ ਤਾਂ ਕਿ ਗੱਲਬਾਤ ਕੀਤੀ। ਸੋ ਇਹ ਜਿਹੜਾ ਬਜਾਏ ਕਿ ਜਿਹੜੀ ਲੋਕਾਂ ਦੀ ਸਟਰਗਲ ਹੈ ਕਸ਼ਮੀਰੀਆਂ ਦੀ, ਉਸ ਦੇ ਉੱਤੇ ਇੱਕ ਪਾਸੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਟਰੈਕ ਟੂ ਡਿਪਲੋਮੇਸੀ, ਕਿਵੇਂ ਯਸ਼ਵੰਤ ਸਿਨਹਾ 5 ਨਾਲ 4 ਉਹਦੇ ਹੋਰ ਗਏ, ਮਿੱਠੀ ਗੱਲਬਾਤ ਹੀ ਅਸੀਂ ਉਹਦੇ ਤੇ ਇੱਕ ਸੈਕਸ਼ਨ ਕੀਤਾ ਪੂਰਾ ਸੈਗਮੈਂਟ। ਔਰ ਦੂਜੇ ਪਾਸੇ ਉਹਨਾਂ ਨੇ ਆਜ਼ਾਦ ਸ਼ਤਰੂ ਵਰਗੇ ਟ੍ਰੇਟਰ ਜਿਹੜੇ ਨੇ ਸਿੱਖਾਂ ਦੇ ਵੀ ਔਰ ਕਸ਼ਮੀਰੀਆਂ ਦੇ ਵੀ, ਉਹ ਭੇਜੇ ਹੋਏ ਨੇ। ਤੀਜੇ ਪਾਸੇ ਇਹ ਮਹਿਬੂਬਾ ਮੁਫਤੀ ਵਰਗੀ ਜਿਹੜੀ ਬਿਲਕੁਲ ਕੁਰਸੀ ਦੀ ਭੁੱਖੀ ਔਰਤ ਜਿਹੜੀ ਹੈ, ਇਸ ਨੂੰ ਲਾਇਆ ਹੋਇਆ ਕਿ ਜੀ ਪਾਕਿਸਤਾਨ ਕੰਡਕਟਿਵ ਮਾਹੌਲ ਬਣਾਏ। ਸੋ ਇਹ ਹਾਲ ਹੈ। ਪਰ ਹੁਣ ਇਹ ਦੇਖਣਾ ਵੀ ਕਿਵੇਂ ਕਸ਼ਮੀਰੀਆਂ ਦੀ ਜਿਹੜੀ ਜੈਨੂਇਨ ਸਟਰਗਲ ਹੈ ਔਰ ਪਾਕਿਸਤਾਨ ਹਕੂਮਤ, ਬੇਸ਼ੱਕ ਉਹਨਾਂ ਨੇ 20-22 ਸੈਨੇਟਰ ਜਾਂ ਦੂਜੇ ਬਣਾਏ ਸੀ ਕਿ ਦੁਨੀਆ 'ਚ ਜਾ ਕੇ ਦੱਸਣਗੇ, ਇੱਕ ਦੋ ਦੇ ਆਏ ਵੀ, ਜਿਵੇਂ ਉਹਨਾਂ ਦੇ ਵਿੱਚ ਮੁਸ਼ਾਹਿਦ ਹੁਸੈਨ ਦੀ ਇੱਥੇ ਆਈ ਵੀ ਕਾਰਵਾਈ, ਉਸ ਤੋਂ ਬਾਅਦ ਕੋਈ ਬਹੁਤਾ ਸੁਣਿਆ ਨਹੀਂ ਹੈ ਵੀ ਐਕਟੀਵਿਟੀ ਕੀ ਹੋ ਰਹੀ ਹੈ। ਪਰ ਇੱਧਰ ਆਜ਼ਾਦ ਸ਼ਤਰੂ ਬ੍ਰਿਟਿਸ਼ ਪਾਰਲੀਮੈਂਟ 'ਚ ਪਹੁੰਚਿਆ ਹੋਇਆ ਹੈ, ਮੁਫਤੀ ਮਹਿਬੂਬਾ ਉੱਥੇ ਰੌਲਾ ਪਾ ਰਹੀ ਹੈ ਔਰ ਬਾਕੀ ਜਿਹੜੀ ਹੈ ਇੰਡੀਅਨ ਆਰਮੀ ਜਿਹੜੀ ਹੈ ਉਹ ਸਿਵਿਲੀਅਨਸ ਔਰ ਦੂਸਰਿਆਂ ਤੇ ਕਰਕੇ ਦੋਸ਼ ਪਾਕਿਸਤਾਨ ਦੇ ਸਿਰ ਤੇ ਮੜ ਰਹੀ ਹੈ। ਇਹ ਕਹਾਣੀ ਹੈ ਜੀ ਡਾਕਟਰ ਸਾਹਿਬ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।